ਪੰਜਾਬੀ ਰੇਡੀਓ ਯੂਐਸਏ ਦੇਖ ਰਹੇ ਅਤੇ ਸੁਣ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਮੈਂ ਸੰਦੀਪ ਤੇ ਮੇਰੇ ਨਾਲ ਲਾਈਨ ਤੇ ਮੌਜੂਦ ਨੇ ਨਵਜੀਤ। ਨਵਜੀਤ, ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਜੀ ਸੰਦੀਪ ਜੀ, ਸ਼ੁਕਰੀਆ, ਮਿਹਰਬਾਨੀ ਸਮਾਂ ਦੇਣ ਦੇ ਲਈ। ਜੀ, ਤੇ ਦੋਸਤੋ, ਗੱਲ ਕਰਦੇ ਹਾਂ ਕਿਸਾਨੀ ਸੰਘਰਸ਼ ਦੀ। ਕਿਸਾਨੀ ਸੰਘਰਸ਼ ਇਤਿਹਾਸਿਕ ਸੰਘਰਸ਼ ਬਣ ਚੁੱਕਾ ਹੈ। ਇਹ ਅੰਦੋਲਨ ਪੰਜਾਬ ਤੱਕ ਸੀਮਿਤ ਨਾ ਰਹਿੰਦਾ ਹੋਇਆ ਬਹੁਤ ਵੱਡੇ ਪੱਧਰ ਤੱਕ ਫੈਲ ਚੁੱਕਾ ਆ। ਪੰਜਾਬ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਇਸ ਸੰਘਰਸ਼ 'ਚ ਸ਼ਾਮਲ ਹੋ ਚੁੱਕੇ ਨੇ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਵੀ ਵੱਖ-ਵੱਖ ਦੇਸ਼ਾਂ ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਹੋਰ ਕਈ ਦੇਸ਼ਾਂ ਵਿੱਚ ਵੀ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ। ਤੇ ਅੱਜ ਜਿਹੜੀ ਮੀਟਿੰਗ ਹੋ ਰਹੀ ਆ, ਦੇਖਦੇ ਹਾਂ ਇਹਦਾ ਕੀ ਫੈਸਲਾ ਆਉਂਦਾ। ਉਸ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ। ਕੱਲ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਕੀਤਾ ਗਿਆ ਸੀ, ਚੱਕਾ ਜਾਮ ਕੀਤਾ ਗਿਆ ਸੀ। ਇਸ ਬਾਰੇ ਅਸੀਂ ਅੱਜ ਕਰਾਂਗੇ ਗੱਲਬਾਤ। ਨਵਜੀਤ, ਸਭ ਤੋਂ ਪਹਿਲਾਂ ਦੱਸੋ ਕਿ ਭਾਰਤ ਬੰਦ ਦਾ ਅਸਰ ਕਿੱਥੇ-ਕਿੱਥੇ ਦਿਖਾਈ ਦਿੱਤਾ? ਪੰਜਾਬ ਅਤੇ ਬਾਕੀ ਸੂਬਿਆਂ ਦਾ ਕੀ ਹਾਲ ਸੀ, ਇਸ ਬਾਰੇ ਜਾਣਕਾਰੀ ਦਿਓ। ਜੀ ਸੰਦੀਪ ਜੀ, ਭਾਰਤ ਬੰਦ ਕਰਨ ਦਾ ਸੱਦਾ ਜੋ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ, ਉਹਦਾ ਰਲਮਾ ਮਿਲਮਾ ਹੁੰਗਾਰਾ ਦੇਖਣ ਨੂੰ ਮਿਲਿਆ। ਭਾਰਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਕਈ ਸੂਬਿਆਂ ਵਿੱਚ, ਕਈ ਰਾਜਾਂ ਵਿੱਚ ਬੰਦ ਦੇ ਸੱਦੇ ਦੀ ਜਿਹੜੀ ਕਾਲ ਦਿੱਤੀ ਗਈ ਸੀ, ਉਹ ਪੂਰਨ ਤਰੀਕੇ ਨਾਲ ਬੰਦ ਰਿਹਾ। ਇਸ ਦਾ ਸਭ ਤੋਂ ਵੱਧ ਅਸਰ ਪੰਜਾਬ ਵਿੱਚ ਦੇਖਣ ਨੂੰ ਮਿਲਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ, ਭਾਵੇਂ ਅੰਮ੍ਰਿਤਸਰ ਹੋਵੇ, ਜਲੰਧਰ ਹੋਵੇ, ਲੁਧਿਆਣਾ ਹੋਵੇ, ਪਠਾਨਕੋਟ ਹੋਵੇ ਜਾਂ ਫਿਰ ਫਰੀਦਕੋਟ ਹੋਵੇ, ਚਾਹੇ ਫਿਰੋਜ਼ਪੁਰ ਹੋਵੇ, ਹਰ ਇੱਕ ਜਗ੍ਹਾ ਉੱਪਰ ਸੰਦੀਪ ਜੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਆਪਾਂ ਜਲੰਧਰ ਤੋਂ ਸ਼ੁਰੂਆਤ ਕਰਦੇ ਹਾਂ। ਜਲੰਧਰ ਦੇ ਸਾਰੇ ਬਾਜ਼ਾਰ ਅੱਜ ਪੂਰਨ ਤੌਰ ਤੇ ਬੰਦ ਰਹੇ। ਕਈ ਜਥੇਬੰਦੀਆਂ ਵੱਲੋਂ ਜੋ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜੋ ਆਰਡੀਨੈਂਸ ਕਾਨੂੰਨ ਬਣੇ ਨੇ, ਕਾਨੂੰਨ ਬਣਿਆ ਨੂੰ ਹੁਣ ਕਿੰਨਾ ਸਮਾਂ ਹੋ ਚੁੱਕਿਆ ਹੈ, ਕਿਸਾਨ ਰੱਦ ਕਰਵਾਉਣ ਦੀ ਮੰਗ ਤੇ ਅੜੇ ਹੋਏ ਨੇ। ਅੱਜ ਇਹਨਾਂ ਹੀ ਕਾਨੂੰਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਸਮੇਂ ਜਲੰਧਰ ਦੇ PAP ਚੌਂਕ ਵਿੱਚ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ। ਹਾਲਾਂਕਿ ਆਵਾਜਾਈ ਜਿਹੜਾ ਰਾਸ਼ਟਰੀ ਮਾਰਗ ਆ ਉਹਨੂੰ ਰੋਕ ਦਿੱਤਾ ਗਿਆ। ਦਿੱਲੀ ਪਠਾਨਕੋਟ ਹਾਈਵੇ ਤੇ ਕਿਸਾਨਾਂ ਦਾ ਵੱਡਾ ਇਕੱਠ ਉੱਥੇ ਦੇਖਣ ਨੂੰ ਮਿਲਿਆ। ਕਿਸਾਨਾਂ ਦਾ ਅੱਜ ਵੀ ਉਹੀ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਇਹ ਆਰਡੀਨੈਂਸ ਜੋ ਕਾਨੂੰਨ ਬਣ ਚੁੱਕੇ ਨੇ ਉਹਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਸੜਕਾਂ ਤੋਂ ਨਹੀਂ ਉੱਠਣਗੇ। ਸੰਦੀਪ ਜੀ, ਖਾਸ ਗੱਲ ਇਹ ਸੀ ਕਿ ਇਹਦੇ ਵਿੱਚ ਅੱਜ ਬਹੁਤ ਸਾਰੇ ਕਿਸਾਨ ਇਹੋ ਜਿਹੇ ਸੀ ਜੋ ਦਿੱਲੀ ਤੋਂ ਪੰਜਾਬ ਭਾਰਤ ਬੰਦ ਦਾ ਸਮਰਥਨ ਕਰਨ ਲਈ ਪੁੱਜੇ ਸੀ ਜੀ। ਦਿੱਲੀ 'ਚ ਇੱਕ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂ ਕੁੰਡਲੀ ਬਾਰਡਰ ਦੇ ਉੱਪਰ, ਟਿਕਰੀ ਬਾਰਡਰ ਦੇ ਉੱਪਰ, ਹੋਰ ਵੀ ਕਈ ਬਾਰਡਰਾਂ ਦੇ ਉੱਪਰ ਡਟੇ ਹੋਏ ਨੇ। ਪਰ ਅੱਜ ਹੈਰਾਨ ਕਰਨ ਵਾਲੀ ਗੱਲ ਸੀ ਕਿ ਦਿੱਲੀ ਤੋਂ ਕੁਝ ਕਿਸਾਨ ਆਗੂ ਪੰਜਾਬ ਆਏ ਨੇ ਤਾਂ ਕਿ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਪੰਜਾਬ ਪੂਰਨ ਤਰੀਕੇ ਨਾਲ ਬੰਦ ਕੀਤਾ ਜਾਵੇ, ਕਿਉਂਕਿ ਇਹ ਲੜਾਈ ਹੁਣ ਕਿਸਾਨਾਂ ਦਾ ਕਹਿਣਾ ਸਿਰਫ ਕਿਸਾਨਾਂ ਦੀ ਨਹੀਂ ਰਹੀ। ਇਹਦੇ ਵਿੱਚ ਵਪਾਰੀ ਵਰਗ ਵੀ ਆਉਂਦਾ, ਇਹਦੇ ਵਿੱਚ ਵਿਦਿਆਰਥੀ ਵਰਗ ਵੀ ਆਉਂਦਾ, ਇਹਦੇ ਵਿੱਚ ਮਜ਼ਦੂਰ ਵੀ ਆਉਂਦਾ, ਇਹ 'ਚ ਆੜ੍ਹਤੀਆ ਵੀ ਆਉਂਦਾ, ਇਹ 'ਚ ਕਿਸਾਨ ਵੀ ਆਉਂਦਾ, ਇਹ 'ਚ ਦੁਕਾਨਦਾਰ ਵੀ ਆਉਂਦਾ, ਸਾਰੇ ਆਉਂਦੇ ਨੇ। ਇਸ ਕਰਕੇ ਉਹਨਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਇਸੇ ਦੇ ਬੰਦ ਦੇ ਸੱਦੇ ਦੇ ਤਹਿਤ ਅੱਜ ਪੂਰਨ ਤੌਰ ਦੇ ਉੱਪਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਬੰਦ ਦਾ ਅਸਰ ਦਿਖਾਈ ਦਿੱਤਾ ਜੀ। ਤੇ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਵੀ ਬਹੁਤ ਸਾਰੀਆਂ ਰੈਲੀਆਂ ਵੀ ਹੋ ਰਹੀਆਂ ਨੇ, ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਅਮਰੀਕਾ ਦੀ ਗੱਲ ਕਰਦੇ ਹਾਂ, ਉੱਥੇ ਵੀ ਰੈਲੀ ਕੀਤੀ ਗਈ। ਕਾਰਾਂ, ਟਰੱਕਾਂ ਤੇ ਟਰੈਕਟਰਾਂ ਨਾਲ ਧਰਨਾ ਪ੍ਰਦਰਸ਼ਨ ਕਰਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਗਈ। ਸੜਕਾਂ ਤੇ ਲੋਕਾਂ ਨੇ ਵੱਡੇ-ਵੱਡੇ ਬੈਨਰ ਫੜ ਕੇ ਉੱਪਰ ਕਿਸਾਨਾਂ ਦੇ ਹੱਕ 'ਚ ਤੇ ਭਾਰਤ ਸਰਕਾਰ ਦੇ ਖਿਲਾਫ ਵੱਖ-ਵੱਖ ਗੱਲਾਂ ਲਿਖੀਆਂ ਹੋਈਆਂ ਸੀ। ਦੇਖੋ, ਇਹ ਮੁੱਦਾ ਅੰਤਰਰਾਸ਼ਟਰੀ ਪੱਧਰ ਤੱਕ ਫੈਲ ਚੁੱਕਾ। ਤੁਹਾਨੂੰ ਕੀ ਲੱਗਦਾ, ਇਸ ਦਾ ਭਾਰਤੀ ਸਰਕਾਰ ਤੇ ਕੋਈ ਦਬਾਅ ਪੈ ਸਕਦਾ? ਜੀ ਸੰਦੀਪ, ਦੇਖੋ, ਬੜਾ ਵਧੀਆ ਸਵਾਲ ਕੀਤਾ ਤੁਸੀਂ। ਇਹ ਜੋ ਕਿਸਾਨੀ ਸੰਘਰਸ਼ ਹੈ, ਇਹ ਹੁਣ ਸਿਰਫ ਪੰਜਾਬ ਦਾ ਹੀ ਨਹੀਂ ਰਹਿ ਗਿਆ, ਇਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਹਦੀ ਗੱਲਬਾਤ ਹੋਣੀ ਸ਼ੁਰੂ ਹੋ ਗਈ ਹੈ, ਕਿਉਂਕਿ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਸਭ ਤੋਂ ਵੱਡੀ ਗੱਲ ਹੈ ਕਿ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਹੋ ਰਹੇ ਨੇ, ਜਿਸ ਕਰਕੇ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਇਟਲੀ ਜਾਂ ਫਿਰ ਆਸਟ੍ਰੇਲੀਆ ਜਾਂ ਫਿਰ ਇੰਗਲੈਂਡ,
ਯੂਰਪ ਦਾ ਕਿਹੜਾ ਦੇਸ਼ ਨਹੀਂ ਗਿਆ ਜਿੱਥੇ ਸਾਡੇ ਕਿਸਾਨ ਵੀਰ ਸੜਕਾਂ ਤੇ ਨਹੀਂ ਆਏ। ਤੁਸੀਂ ਦੇਖੋ ਕਿ ਕਿਸਾਨਾਂ ਆਗੂਆਂ ਦੇ ਜਿਹੜੇ ਉਹ ਕਿਸਾਨ ਵੀਰ ਨੇ, ਉਹਨਾਂ ਦਾ ਕਹਿਣਾ ਕਿ ਭਾਵੇਂ ਉਹ 7 ਸਮੁੰਦਰੋਂ ਪਾਰ ਬੈਠੇ ਨੇ, ਪਰ ਉਹਨਾਂ ਦਾ ਦਿਲ ਜਿਹੜਾ, ਧੜਕਣ ਜਿਹੜੀ ਹੈ ਉਹ ਪੰਜਾਬ ਆ। ਤੇ ਪੰਜਾਬ ਦੇ ਵਿੱਚ ਜਦੋਂ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਵਿਦੇਸ਼ਾਂ ਵਿੱਚ ਹੋਣੇ ਨੇ, ਕਿਉਂਕਿ ਅੱਜ ਉਹ ਕਿਹੜਾ ਦੇਸ਼ ਹੈ ਜਿੱਥੇ ਪੰਜਾਬੀ ਨਹੀਂ ਜਾ ਕੇ ਬਸਦੇ। ਜਿੱਥੇ 4 ਪੰਜਾਬੀ ਇਕੱਠੇ ਹੁੰਦੇ ਨੇ ਉਹ ਤਾਂ ਆਪਣਾ ਦੇਸ਼ ਉੱਥੇ ਹੀ ਸ਼ੁਰੂ ਕਰ ਦਿੰਦੇ ਬਣਾਉਣਾ। ਸੋ ਹੁਣ ਤਾਂ ਵੱਡੀ ਤਾਦਾਦ ਵਿੱਚ ਪੰਜਾਬੀ ਵਿਦੇਸ਼ਾਂ ਵਿੱਚ ਗਏ ਹੋਏ ਨੇ ਉੱਥੇ, ਇਸ ਕਰਕੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ, ਵੱਖ-ਵੱਖ ਸੂਬਿਆਂ ਵਿੱਚ ਵੀ ਰੋਸ ਪ੍ਰਦਰਸ਼ਨ ਹੋਏ। ਸਭ ਤੋਂ ਜ਼ਿਆਦਾ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਸੀ ਉਹ ਕੈਲੀਫੋਰਨੀਆ ਤੋਂ ਆਈਆਂ ਸੀ ਸੰਦੀਪ ਜੀ। ਹਾਲਾਂਕਿ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਪੰਜਾਬੀ ਲੋਕ ਉੱਥੇ ਬੈਠੇ ਹੋਏ ਨੇ। ਕੈਲੀਫੋਰਨੀਆ ਵਿੱਚ ਸਭ ਤੋਂ ਵੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਵੀਡੀਓ ਤੁਸੀਂ ਦੇਖ ਰਹੇ ਹੋ ਨਾਲ ਨਾਲ ਚੱਲ ਰਹੀਆਂ ਨੇ, ਕਿਸ ਤਰ੍ਹਾਂ ਕਿਸਾਨ ਆਗੂਆਂ ਦੇ ਉਹ ਪੁੱਤਰ, ਧਰਤੀ ਮਾਂ ਦੇ ਉਹ ਪੁੱਤਰ ਜੋ ਅੱਜ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ ਆਏ ਹੋਏ ਨੇ, ਉਹ ਵੀ ਹੱਕ ਵਿੱਚ ਖੜੇ ਨੇ, ਕਿਸਾਨਾਂ ਦੇ ਹੱਕ ਵਿੱਚ ਖੜੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅੰਨਦਾਤਾ ਹੀ ਨਾ ਰਿਹਾ, ਲੋਕਾਂ ਨੂੰ ਰੋਟੀ ਖਿਲਾਉਣ ਵਾਲਾ ਹੀ ਨਾ ਰਿਹਾ, ਤਾਂ ਉਹਨਾਂ ਦੇ ਪਰਿਵਾਰ, ਉਹਨਾਂ ਦੀਆਂ ਨਸਲਾਂ, ਉਹਨਾਂ ਦੀਆਂ ਫਸਲਾਂ ਖਤਮ ਹੋ ਜਾਣਗੀਆਂ। ਹਾਲਾਂਕਿ ਰੋਜ਼ੀ ਰੋਟੀ ਵਧੀਆ ਤਰੀਕੇ ਨਾਲ ਕਮਾ ਰਹੇ ਨੇ ਅਮਰੀਕਾ ਵਿੱਚ, ਪਰ ਇੱਕ ਦਰਦ ਜੋ ਹੈ ਪੰਜਾਬੀ ਹੋਣ ਦਾ, ਕਿਸਾਨਾਂ ਦਾ, ਉਹ ਸਮਝ ਰਹੇ ਨੇ। ਇਹ ਬੜੀ ਵੱਡੀ ਗੱਲ ਹੈ ਸੰਦੀਪ ਜੀ। ਇਹ ਤਾਂ ਵਿਦੇਸ਼ ਵਿੱਚ ਜਾ ਕੇ ਕਿਤੋਂ ਸਮਾਂ ਹੁੰਦਾ, ਪਰ ਇਸ ਵੇਲੇ ਹਾਲਾਤ ਜਿਹੋ ਜਿਹੇ ਨੇ। ਇੱਕ ਪਾਸੇ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਪਹੁੰਚੇ ਹੋਏ ਨੇ ਆਪਣਾ ਪਰਵਾਹ ਕੀਤੇ ਬਿਨਾਂ ਕਿਸੇ ਵੀ ਚੀਜ਼ ਦੀ, ਤੇ ਦੂਜੇ ਪਾਸੇ ਉਹਨਾਂ ਨੂੰ ਸਮਰਥਨ ਦੇਣ ਦੇ ਲਈ ਵਿਦੇਸ਼ਾਂ ਵਿੱਚੋਂ ਇੱਕ ਆਵਾਜ਼ ਉੱਠੀ ਹੈ। ਤੁਸੀਂ ਗੱਲ ਕੀਤੀ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਕਿੰਨਾ ਕੁ ਦਬਾਅ ਵੱਧ ਰਿਹਾ। ਸੰਦੀਪ ਜੀ, ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਨੇ ਵੀ ਇਹ ਕਿਹਾ ਸੀ ਕਿ ਕਿਸਾਨ ਜੋ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਉਹ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਨੇ, ਇਸ ਕਰਕੇ ਉਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਹੀ ਰੋਸ ਪ੍ਰਦਰਸ਼ਨ ਕਰਨ ਦਿੱਤਾ ਜਾਣਾ ਚਾਹੀਦਾ, ਕਿਉਂਕਿ ਇਹ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ। ਜੇਕਰ ਲੋਕ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਤਾਂ ਉਹਨਾਂ ਨੂੰ ਰੋਕਣਾ ਕਿਉਂ? ਅਸੀਂ ਵੀ ਇਹੀ ਸਵਾਲ ਕਹਿ ਰਹੇ ਹਾਂ ਕਿ ਕਿਸਾਨ ਜੇਕਰ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਨੇ ਤਾਂ ਉਹਨਾਂ ਨੂੰ ਰੋਕਿਆ ਕਿਉਂ ਜਾ ਰਿਹਾ? ਕਿਤੇ ਨਾ ਕਿਤੇ ਅੰਤਰਰਾਸ਼ਟਰੀ ਪੱਧਰ ਉੱਪਰ ਵੀ ਭਾਰਤ ਦੇ ਉੱਪਰ ਇਹ ਦਬਾਅ ਬਣਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਸੀ ਇਹਨਾਂ ਖੇਤੀ ਅੰਦੋਲਨਾਂ ਨੂੰ ਲੈ ਕੇ, ਤੇ ਬਹੁਤ ਸਾਰੇ ਨੌਜਵਾਨ ਇਟਲੀ ਤੋਂ, ਕੁਵੈਤ ਤੋਂ, ਮਤਲਬ ਕਿਹੜਾ ਮੁਲਕ ਹੈ ਜਿੱਥੋਂ ਸਮਰਥਨ ਨਹੀਂ ਦੇ ਰਹੇ। ਸੋ ਅਮਰੀਕਾ ਦੇ ਵੱਖ-ਵੱਖ ਸੂਬਿਆਂ ਵਿੱਚ ਵੀ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਸਮਰਥਨ ਦਿੱਤਾ ਗਿਆ। ਤੁਸੀਂ ਦੇਖ ਸਕਦੇ ਹੋ ਵੀਡੀਓ ਚੱਲਦੀਆਂ ਨੇ, ਇਹਦੇ ਵਿੱਚ ਵੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਭਾਰਤ ਦੀ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਨੌਜਵਾਨ ਆਗੂ ਕੇਂਦਰ ਸਰਕਾਰ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਲਗਾ ਰਹੇ ਨੇ। ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਹੁਣ ਇਹ ਅੰਦੋਲਨ ਜਿਹੜਾ ਆ ਪੰਜਾਬ ਦਾ ਹੀ ਨਹੀਂ ਰਹਿ ਗਿਆ, ਵਿਦੇਸ਼ਾਂ ਤੱਕ ਪਹੁੰਚ ਚੁੱਕਿਆ। ਕੇਂਦਰ ਸਰਕਾਰ ਨੂੰ ਕੋਈ ਨਾ ਕੋਈ ਹੱਲ ਕੱਢਣਾ ਹੀ ਪਵੇਗਾ। ਹਾਲਾਂਕਿ 7 ਦਸੰਬਰ ਦੀ ਮੀਟਿੰਗ ਹੁੰਦੀ ਹੈ। ਮੀਟਿੰਗ ਫਿਰ ਇੱਕ ਵਾਰ ਬੇਨਤੀਜਾ ਰਹਿੰਦੀ ਹੈ। ਮੈਂ ਇਸ ਨੂੰ ਪੂਰਨ ਤੌਰ ਤੇ ਬੇਨਤੀਜਾ ਨਹੀਂ ਕਹੂੰਗਾ, ਕਿਉਂਕਿ ਮੀਟਿੰਗਾਂ ਤੋਂ ਪਹਿਲਾਂ ਵੀ ਹੋਈਆਂ। ਪਹਿਲਾਂ ਹੋਈਆਂ ਮੀਟਿੰਗਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰੀ ਨੁਮਾਇੰਦਿਆਂ ਨੇ ਕਦੀ ਵੀ ਧਿਆਨ ਨਹੀਂ ਦਿੱਤਾ। ਉਹ ਤਾਂ ਇਹ ਦੱਸ ਕੇ ਤੋਰਦੇ ਰਹੇ ਕਿ ਕਾਨੂੰਨ ਇਸ ਕਰਕੇ ਬਣੇ ਨੇ, ਕਾਨੂੰਨ ਦੇ ਆਹ ਫਾਇਦੇ ਨੇ, ਕਾਨੂੰਨ ਦੇ ਆਹ ਫਾਇਦੇ ਨੇ, ਕਾਨੂੰਨ ਏਦਾਂ ਹੈ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਹੋਣਾ ਨੇ ਮਨ ਕੀ ਬਾਤ ਵਿੱਚ ਇੱਕ ਵਾਰ ਫਿਰ ਕਹਿਤਾ ਕਿ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਹਿਤਾ ਕਿ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਵੀ ਬਹੁਤ ਸਾਰੇ ਭਾਜਪਾ ਦੇ ਮੰਤਰੀਆਂ ਦਾ ਬਿਆਨ ਆਇਆ ਕਿ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਦੀਪ ਜੀ, ਜੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਇਹਦਾ ਮਤਲਬ ਤੁਸੀਂ ਸਮਝਾਉਣ ਵਿੱਚ ਕਾਮਯਾਬ ਨਹੀਂ ਹੋ ਰਹੇ। ਤੁਸੀਂ ਕਿਸਾਨਾਂ ਨੂੰ ਸਮਝਾਓ ਤਾਂ ਸਹੀ ਕਿ ਕਾਨੂੰਨ ਇਸ ਤਰ੍ਹਾਂ ਨੇ। ਚਲੋ ਮੰਨ ਲਿਆ ਗੁੰਮਰਾਹ ਕਰਨ ਦੀ ਤੁਸੀਂ ਕਹਿੰਦੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਲੱਖਾਂ ਕਿਸਾਨ ਨੇ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ। ਬਹੁਤ ਸੂਝਵਾਨ ਕਿਸਾਨ ਆਗੂ ਨੇ ਸਾਡੇ ਜਿਹੜੇ ਇਸ ਅੰਦੋਲਨ ਦੀ ਅੱਗੇ ਹੋ ਕੇ ਨੁਮਾਇੰਦਗੀ ਕਰ ਰਹੇ ਨੇ।
ਉਹਨਾਂ ਨੇ ਇਸ ਵਾਰ ਪਹਿਲੀ ਵਾਰ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਕੇਂਦਰ ਸਰਕਾਰ ਮੰਨ ਗਈ ਆ ਕਿ ਇਸ ਕਾਨੂੰਨ ਦੇ ਵਿੱਚ ਗਲਤੀਆਂ ਨੇ। ਹਾਲਾਂਕਿ ਕਦੀ ਵੀ ਕੇਂਦਰ ਸਰਕਾਰ ਨੇ ਇਹ ਗੱਲ ਨੂੰ ਸਵੀਕਾਰ ਨਹੀਂ ਸੀ ਕੀਤਾ ਕਿ ਗਲਤੀਆਂ ਨੇ, ਪਰ ਇਸ ਵਾਰ ਕਿਸਾਨਾਂ ਦੀ ਥੋੜੀ ਬਹੁਤੀ ਜਿੱਤ ਜ਼ਰੂਰ ਹੋਈ ਹੈ, ਜਿੱਥੇ ਕੇਂਦਰ ਸਰਕਾਰ ਨੇ ਮੰਨਿਆ ਕਿ ਹਾਂ ਇਸ ਕਾਨੂੰਨ ਦੇ ਵਿੱਚ ਗਲਤੀਆਂ ਸਾਡੇ ਕੋਲ ਹੋਈਆਂ ਨੇ, ਜਿਸ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਨੂੰ 9 ਤਰੀਕ ਦਾ ਸਮਾਂ ਦਿੱਤਾ ਗਿਆ ਸੀ। ਸੰਦੀਪ ਜੀ, ਇੱਕ ਗੱਲ ਹੋਰ ਮੈਂ ਇੱਥੇ ਜੋੜਨੀ ਚਾਹੁੰਦਾ ਕਿ ਜਦੋਂ ਮੀਟਿੰਗ ਹੋਈ ਸੀ ਪਿਛਲੀ, ਤਾਂ ਉਹਦੇ ਵਿੱਚ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉੱਥੇ ਕੇਂਦਰ ਦੇ ਜਿਹੜੇ ਮੰਤਰੀ ਸੀਗੇ ਉਹਨਾਂ ਨੇ ਕਿਹਾ ਕਿ ਅਸੀਂ 2 ਦਿਨ ਬਾਅਦ ਮੀਟਿੰਗ ਕਰਾਂਗੇ। ਕਿਸਾਨ ਆਗੂਆਂ ਨੇ ਹੱਥ ਖੜੇ ਕਰਤੇ ਉੱਥੇ। ਅਗਲੇ ਕਹਿੰਦੇ ਤੁਸੀਂ 2 ਦਿਨ ਨਹੀਂ, ਤੁਸੀਂ 4 ਦਿਨ ਲਓ, ਸਾਡੇ ਕੋਲ ਇੰਨਾ ਸਮਾਂ ਨਹੀਂਗਾ ਕਿ ਅਸੀਂ ਬਾਰ-ਬਾਰ ਤੁਹਾਡੀ ਗੱਲ ਸੁਣਨ ਆਈਏ। ਤੁਸੀਂ ਚਾਹ ਪਾਣੀ ਦਾ ਅਰੇਂਜ ਕਰਦੇ ਹੋ, ਤੁਸੀਂ ਰੋਟੀ ਮੰਗਾਉਂਦੇ ਹੋ, ਅਸੀਂ ਨਹੀਂ ਖਾਂਦੇ। ਕਿਉਂਕਿ ਪਿੱਛੇ ਵੀ ਦੇਖਿਆ ਸੀ ਮੀਟਿੰਗਾਂ ਦੇ ਵਿੱਚ ਕਿਸਾਨਾਂ ਨੇ ਖਾਣਾ ਪਾਣੀ ਜਿਹੜਾ ਧਰਨੇ ਤੋਂ ਆਇਆ ਉਹੀ ਖਾਧਾ। ਚਲੋ ਇਹ ਗੱਲ ਦੂਜੀ ਆ। ਦੂਸਰੇ ਪਾਸੇ ਕਿਸਾਨਾਂ ਦੀ ਗੱਲ ਕੀਤੀ ਜਾਵੇ, ਕਿਸਾਨਾਂ ਨੇ ਉੱਠ ਕੇ ਕਹਿ ਦਿੱਤਾ 2 ਟੁਕ ਗੱਲ ਕਰਨੀ ਆ, ਯੈਸ ਜਾਂ ਨੋ। ਹੱਥਾਂ ਵਿੱਚ ਉਹਨਾਂ ਨੇ ਬੈਨਰ ਟਾਈਪ ਛੋਟੇ ਛੋਟੇ ਕਾਗਜ਼ ਵੀ ਲਿਖੇ ਹੋਏ ਸੀ ਜਿਨ੍ਹਾਂ ਦੇ ਉੱਪਰ ਲਿਖਿਆ ਹੋਇਆ ਸੀ ਯੈਸ ਜਾਂ ਨੋ। ਉਹਨਾਂ ਨੇ ਕਿਹਾ ਤੁਸੀਂ 2 ਨਹੀਂ 4 ਦਿਨ ਲਓ, ਪਰ ਸਾਡਾ ਸਮਾਂ ਨਾ ਖਰਾਬ ਕਰੋ। ਸੋ ਹੁਣ ਅਗਲੀ ਮੀਟਿੰਗ ਅੱਜ ਹੋ ਰਹੀ ਆ, ਇਹਦੇ ਕੀ ਨਤੀਜੇ ਨਿਕਲ ਕੇ ਸਾਹਮਣੇ ਆਉਂਦੇ ਨੇ ਇਹ ਦੇਖਣ ਵਾਲੀ ਗੱਲ ਹੋਊਗੀ। ਨਵਜੀਤ, ਤੁਹਾਡਾ ਕੀ ਅਨੁਮਾਨ ਆ ਇਸ ਮੀਟਿੰਗ ਦੇ ਕੀ ਨਤੀਜੇ ਨਿਕਲ ਸਕਦੇ ਨੇ? ਦੇਖੋ ਸੰਦੀਪ ਜੀ, ਇਹ ਕਹਿਣਾ ਤਾਂ ਮੁਸ਼ਕਿਲ ਹੈ ਕੀ ਨਤੀਜੇ ਹੋ ਸਕਦੇ ਨੇ, ਪਰ ਜੇਕਰ ਪਿਛਲੀਆਂ ਮੀਟਿੰਗਾਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਇਸ ਵਾਰ ਵੀ ਇਹੀ ਉਮੀਦ ਜਤਾਈ ਜਾ ਰਹੀ ਹੈ ਕਿਸੇ ਕੇਂਦਰ ਸਰਕਾਰ ਇੱਕ ਵਾਰ ਫਿਰ ਤੋਂ ਟਾਲ ਨਾ ਦੇਵੇ, ਕਿਉਂਕਿ ਟਾਲ ਮਟੋਲਾ ਕਰਦੀ ਨਜ਼ਰ ਆ ਰਹੀ ਹੈ। ਕਿਉਂਕਿ ਦੇਖੋ, ਜਦੋਂ ਕਾਨੂੰਨ ਬਣਦੇ ਨੇ ਤਾਂ ਉਦੋਂ ਵੀ ਬਹੁਤ ਸਮਾਂ ਲੱਗਦਾ। ਆਰਡੀਨੈਂਸਾਂ ਨੂੰ ਜਦੋਂ ਤਿਆਰ ਕੀਤਾ ਜਾਂਦਾ, ਖਾਕਾ ਤਿਆਰ ਕੀਤਾ ਜਾਂਦਾ, ਉਹਦਾ ਬਲੂ ਪ੍ਰਿੰਟ ਤਿਆਰ ਕੀਤਾ ਜਾਂਦਾ ਤੇ ਕਾਫੀ ਲੰਬਾ ਸਮਾਂ ਲੱਗਦਾ, ਉੱਤੇ ਸੋਚਣ ਨੂੰ ਕਾਫੀ ਸਮਾਂ ਲੱਗਦਾ ਕੀ ਤਬਦੀਲੀਆਂ ਹੋ ਸਕਦੀਆਂ ਨੇ। ਤੇ ਜਦੋਂ ਇੱਕਦਮ ਰੱਦ ਕਰਨ ਦੀ ਗੱਲ ਆਉਂਦੀ ਹੈ ਤੇ ਉਦੋਂ ਵੀ ਸਮਾਂ ਲੱਗੂਗਾ, ਉਦੋਂ ਵੀ ਵਿਚਾਰ ਕੀਤਾ ਜਾਊਗਾ ਆਖਰ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਰੱਦ ਕੀਤਾ ਜਾਵੇ, ਉਹ ਕਿਹੜੇ ਪਹਿਲੂ ਹੋ ਸਕਦੇ ਨੇ। ਤੁਸੀਂ ਦੇਖੋ, ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਹੋਣਾ ਨੇ ਅੱਜ ਤੱਕ ਜੋ ਫੈਸਲੇ ਲਏ ਨੇ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੋ ਹਰ ਸਮੇਂ ਉਹਨਾਂ ਦੇ ਨਾਲ ਮੋਢਾ ਜੋੜ ਕੇ ਖੜੇ ਹੁੰਦੇ ਨੇ, ਇਹਨਾਂ ਨੇ ਜਿੰਨੇ ਵੀ ਫੈਸਲੇ ਲਏ ਨੇ ਅੱਗੇ ਕਦੀ ਉਹਨਾਂ ਨੂੰ ਵਾਪਸ ਲੈਣਾ ਤਾਂ ਬਹੁਤ ਦੂਰ ਦੀ ਗੱਲ, ਉਹਦੇ ਬਾਰੇ ਵਿਚਾਰ ਵੀ ਨਹੀਂ ਕਰਦੇ। ਕਸ਼ਮੀਰ ਵਿੱਚ ਦੇਖਿਆ ਹੀ ਅਸੀਂ ਧਾਰਾ 370 ਜਦੋਂ ਹਟਾਈ ਹੈ ਕਿੱਦਾਂ ਦੇ ਹਾਲਾਤ ਸੀ। ਸੋ ਇਸ ਕਰਕੇ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਨੇ, ਜ਼ਰੂਰੀ ਨਹੀਂ ਕਸ਼ਮੀਰ ਦੀ ਉਦਾਹਰਨ ਹੀ ਹੈ, ਪਰ ਪੰਜਾਬੀਆਂ ਮੂਹਰੇ ਇਸ ਵਕਤ ਝੁਕਦੇ ਜ਼ਰੂਰ ਨਜ਼ਰ ਆਏ ਨੇ ਕਿਸਾਨੀ ਅੰਦੋਲਨ ਵਿੱਚ। ਸੋ ਉਮੀਦ ਤਾਂ ਇਹੀ ਜਤਾ ਰਹੇ ਆ ਕਿ ਮੀਟਿੰਗ ਜਿਹੜੀ ਹੈ ਕੋਈ ਨਾ ਕੋਈ ਸਾਰਥਕ ਕਦਮ ਲੈ ਕੇ ਆਵੇ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਨਿੱਜੀ ਤੌਰ ਤੇ ਕਿਤੇ ਇੱਕ ਵਾਰ ਫਿਰ ਤੋਂ ਮੀਟਿੰਗ 'ਚ ਟਾਲ ਮਟੋਲਾ ਨਾ ਵੱਟ ਲਿਆ ਜਾਵੇ, ਕਿਉਂਕਿ ਇਸ ਵੇਲੇ ਸਰਕਾਰ ਝੁਕਣ ਨੂੰ ਤਿਆਰ ਨਹੀਂ, ਆਪਣੇ ਅੜੀਅਲ ਰਵੱਈਏ ਤੇ ਅੜੀ ਹੋਈ ਹੈ, ਤੇ ਦੂਜੇ ਪਾਸੇ ਕਿਸਾਨ ਮੰਨਣ ਨੂੰ ਤਿਆਰ ਨਹੀਂ। ਕਿਸਾਨਾਂ ਦੀ ਇੱਕੋ ਹੀ ਗੱਲ ਹੈ, ਯੈਸ ਜਾਂ ਨੋ, ਜਵਾਬ 2 ਟੁਕ ਸਿਰਫ ਜੀ ਕਿ ਆਰਡੀਨੈਂਸ ਰੱਦ ਕੀਤੇ ਜਾਣ। ਕੋਈ ਵੀ ਸੋਧ ਕਰਨ ਨੂੰ ਵੀ ਕਿਸਾਨ ਮੰਨ ਨਹੀਂ ਰਹੇ। ਚਲੋ ਦੇਖਦੇ ਹਾਂ ਸਰਕਾਰ ਦਾ ਕੀ ਫੈਸਲਾ ਆਉਂਦਾ। ਤੇ ਨਵਜੀਤ, ਦਿੱਲੀ ਧਰਨਿਆਂ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਆ? ਅਮਰੀਕਾ ਦੇ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਧਰਨਿਆਂ ਦੇ ਵਿੱਚ ਦਿੱਲੀ ਇਸ ਸਮੇਂ ਮਾਹੌਲ ਕਿਸ ਤਰ੍ਹਾਂ ਦਾ ਆ? ਦੇਖੋ ਸੰਦੀਪ ਜੀ, ਜੇ ਮੈਂ ਇਹ ਗੱਲ ਕਹਿ ਦੇਵਾਂ ਕਿ ਉੱਥੇ ਮਿੰਨੀ ਪੰਜਾਬ ਬਣ ਗਿਆ ਤਾਂ ਇਹਦੇ ਵਿੱਚ ਕੋਈ ਮੈਨੂੰ ਦਿਲਚਸਪੀ ਨਹੀਂ ਹੋਊਗੀ ਕਹਿਣ ਨੂੰ। ਮੈਂ ਖੁਦ ਉਸ ਧਰਨੇ ਨੂੰ ਦੇਖ ਕੇ ਆਇਆ, ਮੈਂ ਉਸ ਧਰਨੇ ਵਿੱਚ ਜਾ ਕੇ ਦੇਖਿਆ, ਸਿਰਫ ਇਹ ਦੇਖਣ ਦੀ ਕੋਸ਼ਿਸ਼ ਕੀਤੀ ਜਾ ਕੇ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਨੇ। ਸੰਦੀਪ ਜੀ, ਤੁਸੀਂ ਯਕੀਨ ਕਰੋਗੇ ਕਿ ਉਸ ਧਰਨੇ ਦੇ ਵਿੱਚ ਕਿਸੇ ਚੀਜ਼ ਦੀ ਵੀ ਕਮੀ ਨਹੀਂ ਦੇਖਣ ਨੂੰ ਮਿਲੀ। ਮੈਂ ਲੰਗਰ ਤੋਂ ਸ਼ੁਰੂਆਤ ਕਰਦਾ। ਇਹ ਕਿਹਾ ਜਾ ਸਕਦਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਕੋਈ ਵੀ ਬੰਦਾ ਭੁੱਖਾ ਨਹੀਂ ਰਹਿ ਸਕਦਾ, ਭੁੱਖਾ ਨਹੀਂ ਮਰ ਸਕਦਾ, ਕਿਉਂਕਿ ਜੋ ਪ੍ਰਥਾ ਸਾਡੇ ਗੁਰੂਆਂ ਪੀਰਾਂ ਨੇ ਚਲਾਈ ਆ ਉਹ ਅੱਜ ਵੀ ਚੱਲਦੀ ਹੈ। ਤੇ ਉਸ ਧਰਨੇ ਦੇ ਵਿੱਚ ਵੀ ਹਰ ਇੱਕ ਵਿਅਕਤੀ ਲੰਗਰ ਦੀ ਇਸ ਤਰ੍ਹਾਂ ਦੀ ਵਿਵਸਥਾ ਹੈ ਕਿ ਅਸੀਂ ਦੇਖ ਕੇ ਹੈਰਾਨ ਹੋ ਜਾਵਾਂਗੇ। ਦੂਸਰੇ ਪਾਸੇ ਸੰਦੀਪ ਜੀ, ਉੱਥੇ ਸਭ ਤੋਂ ਵੱਡੀ ਗੱਲ ਜਿਹੜੀ ਸੀ, ਏਕਾ ਦੇਖਣ ਨੂੰ ਮਿਲਿਆ ਮੈਨੂੰ। ਪੰਜਾਬ ਦੇ ਪਿੰਡਾਂ ਦੇ ਲੋਕ ਵੰਡ ਹੋਏ ਸੀ, ਪੰਜਾਬ ਵਿੱਚ ਵੰਡੀਆਂ ਪਈਆਂ ਸੀ, ਸਰਪੰਚੀ ਦੀਆਂ, ਪੰਚੀ ਦੀਆਂ ਵੋਟਾਂ ਜਦੋਂ ਹੁੰਦੀਆਂ ਸੀ ਤਾਂ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਦੇਖ ਕੇ ਖਿੱਚਦੇ ਸੀ ਵੀ ਅਸੀਂ ਫਲਾਨਾ ਖੜਾ ਸੀ ਤੇ ਮੈਂ ਫਲਾਨੇ ਨੂੰ ਵੋਟ ਨਹੀਂ ਪਾਈ, ਉਦੋਂ ਉਹ ਖੜਾ ਸੀ ਉਦੋਂ ਉਹਨੂੰ ਵੋਟ ਨਹੀਂ ਪਾਈ, ਉਹ ਪੰਚ ਜਿੱਤ ਗਿਆ ਸੀ,
ਇਹ ਕਿੱਦਾਂ ਜਿੱਤ ਗਏ, ਸਾਨੂੰ ਅਸੀਂ ਸਰਪੰਚ ਸੀ ਪਿਛਲੇ, ਵੱਜਦੇ ਸਰਪੰਚ ਸੀਗੇ, ਇਹ ਕਿੱਦਾਂ ਐਤਕੀ ਜਿੱਤ ਗਿਆ, ਦੇਖਾਂਗੇ ਅਗਲੀ ਵਾਰ ਕੀ ਹੁੰਦਾ। ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਹੁੰਦੀਆਂ ਸੀ। ਪਰ ਉਸ ਧਰਨੇ ਦੇ ਵਿੱਚ ਜਾ ਕੇ ਹਰ ਇੱਕ ਪਿੰਡ ਦੇ ਇੱਕ ਬੰਦਾ, ਪਰਿਵਾਰ ਦਾ ਇੱਕ ਬੰਦਾ ਉਸ ਧਰਨੇ ਵਿੱਚ ਪਹੁੰਚਿਆ ਹੋਇਆ। ਇਹ ਰਹੀ ਗੱਲ ਉੱਥੇ ਜਿਹੜੇ ਇਕੱਠ ਹੋਇਆ। ਤੁਸੀਂ ਸਮੱਸਿਆ ਦੀ ਗੱਲ ਕੀਤੀ, ਸਭ ਤੋਂ ਵੱਡੀ ਸੰਦੀਪ ਜੀ ਸਮੱਸਿਆ ਉੱਥੇ ਮੈਨੂੰ ਲੱਗਦਾ ਸੀ ਜੋ ਨਿੱਜੀ ਤੌਰ ਤੇ ਉਹ ਹੋਣੀ ਸੀ ਜੰਗਲ ਪਾਣੀ ਦੀ ਸਮੱਸਿਆ, ਕਿਉਂਕਿ ਕਿਸਾਨਾਂ ਦਾ ਇਕੱਠ ਬਹੁਤ ਵੱਡਾ। ਪਰ ਤੁਸੀਂ ਮੰਨੋ ਕਿ ਉੱਥੇ ਇਹ ਬਿਲਕੁਲ ਵੀ ਸਮੱਸਿਆ ਦੇਖਣ ਨੂੰ ਨਹੀਂ ਮਿਲੀ। ਲੋਕਾਂ ਨੇ ਘਰਾਂ ਦੇ ਦਰਵਾਜ਼ੇ ਤੱਕ ਖੋਲ ਦਿੱਤੇ ਨੇ, ਕਹਿੰਦੇ ਕਿ ਸਾਡੇ ਪੰਜਾਬੀ ਭਰਾ ਨੇ, ਅੱਜ ਇਹਨਾਂ ਕਰਕੇ ਹੀ ਅਸੀਂ ਇੱਥੇ ਜਿਉਂਦੇ ਹਾਂ, ਇਹਨਾਂ ਕਰਕੇ ਹੀ ਸਾਡੇ ਢਿੱਡ ਦਾ ਰਾਸ਼ਨ ਭਰਦਾ, ਤੇ ਅਸੀਂ ਇਹਨਾਂ ਦੀ ਮਦਦ ਕਿਉਂ ਨਾ ਕਰੀਏ। ਉਹਨਾਂ ਨੇ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਨੇ। ਬਹੁਤ ਸਾਰੀਆਂ ਬੀਬੀਆਂ, ਔਰਤਾਂ, ਮਹਿਲਾਵਾਂ ਉਸ ਧਰਨੇ ਵਿੱਚ ਪਹੁੰਚੀਆਂ ਹੋਈਆਂ ਨੇ। ਹਾਲਾਂਕਿ ਕੁਝ ਜਗ੍ਹਾ ਦੇ ਉੱਪਰ ਜੰਗਲ ਪਾਣੀ ਜਾਣ ਦੇ ਲਈ ਨਿੱਜੀ, ਜਿੱਦਾਂ ਆਪਾਂ ਕਹਿ ਲਈਏ ਕਿ ਸਰਕਾਰੀ ਤੌਰ ਦੇ ਉੱਪਰ ਟੈਂਕਰ ਲਗਾਏ ਗਏ ਨੇ, ਉਹਦੇ ਵਿੱਚ ਪਖਾਨੇ ਬਣੇ ਹੋਏ ਨੇ। ਪਰ ਬਹੁਤ ਸਾਰੇ ਲੋਕਾਂ ਨੇ ਉੱਥੇ ਆਪਣੇ ਘਰਾਂ ਦੇ ਬੂਹੇ ਇਸ ਧਰਨੇ ਤੇ ਬੈਠੇ ਲੋਕਾਂ ਲਈ ਖੋਲ ਦਿੱਤੇ ਨੇ। ਉਸ ਤੋਂ ਇਲਾਵਾ ਕੱਪੜੇ ਧੋਣ ਦੀ ਗੱਲ ਕੀਤੀ ਜਾਵੇ ਸੰਦੀਪ ਜੀ, ਬਹੁਤ ਵਧੀਆ ਵਿਵਸਥਾ ਕੀਤੀ ਹੈ। ਟਰਾਲੀ ਦੇ ਨਾਲ ਤਾਰਾਂ ਬੰਨੀਆਂ ਹੋਈਆਂ ਨੇ, ਕੱਪੜੇ ਸੁੱਕਣੇ ਪਾਏ ਨੇ। ਏਦਾਂ ਲੱਗਦਾ ਘਰ ਦੇ ਕੋਠੇ ਦੇ ਉੱਪਰ ਇੱਕ ਪਾਸੇ ਮੇਖ ਗੱਡੀ ਹੋਵੇ ਤੇ ਦੂਜੇ ਪਾਸੇ ਲੱਕੜ ਦੇ ਡੰਡੇ ਨਾਲ ਰੱਸੀ ਬੰਨ ਕੇ ਉੱਪਰ ਕੱਪੜੇ ਪਾਏ ਹੋਣ। ਇਸ ਤਰ੍ਹਾਂ ਦਾ ਮਾਹੌਲ ਹੈ। ਕੱਪੜੇ ਧੋਣ ਦੀ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ। ਅੱਜ ਵੀ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੇ ਉੱਥੇ ਵਾਸ਼ਿੰਗ ਮਸ਼ੀਨਾਂ ਭੇਜ ਦਿੱਤੀਆਂ। ਕਮਾਲ ਦੀ ਗੱਲ ਹੈ। ਤੁਸੀਂ ਦੇਖੋ ਉੱਥੇ ਪੈਟਰੋਲ ਪੰਪ ਸੀਗੇ, ਪੈਟਰੋਲ ਪੰਪ ਦੇ ਉੱਪਰ ਵੱਡੀਆਂ ਵੱਡੀਆਂ ਸਕਰੀਨਾਂ ਲਗਾ ਦਿੱਤੀਆਂ ਗਈਆਂ ਤਾਂ ਕਿ ਬਜ਼ੁਰਗ ਕਿਸਾਨ ਆਗੂ ਖਾਲੀ ਨਾ ਬੈਠਣ। ਸਿਮਰਨ ਕਰਨ ਦੇ ਲਈ ਨਾਲ ਦੇ ਤੰਬੂ ਲਗਾਏ ਹੋਏ ਨੇ, ਕਨਾਤਾਂ ਲਗਾਈਆਂ ਹੋਈਆਂ ਨੇ। ਉੱਥੇ ਬਜ਼ੁਰਗ, ਨੌਜਵਾਨ, ਬੱਚੇ, ਮਹਿਲਾਵਾਂ, ਬੀਬੀਆਂ ਸਾਰੇ ਬੈਠ ਕੇ ਸਿਮਰਨ ਕਰਦੇ ਨੇ। ਸਵੇਰੇ ਨਗਾੜਾ ਵੱਜਦਾ, ਚਾਹ ਦਾ ਸਮਾਂ ਹੁੰਦਾ, ਨਗਾੜਾ ਵੱਜਦਾ, ਲੋਕ ਇਕੱਠੇ ਹੁੰਦੇ ਨੇ। ਸੋ ਇਸ ਤਰ੍ਹਾਂ ਦਾ ਮਾਹੌਲ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖਿਆ ਸੀ। ਤੇ ਬਹੁਤ ਸਾਰੇ ਕਿਸਾਨ ਆਗੂ ਜੋ ਉੱਥੇ ਮੌਜੂਦ ਨੇ, ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਆਪਣੇ 70, 75, 80, 90, 95 ਸਾਲ ਤੱਕ ਦੇ ਲੋਕ ਜੋ ਮੈਨੂੰ ਉੱਥੇ ਮਿਲੇ ਨੇ, ਬਜ਼ੁਰਗ ਕਿਸਾਨ ਬਣਦੇ ਨੇ, ਬਜ਼ੁਰਗ ਕਿਸਾਨ ਨੇ, ਬੀਬੀਆਂ ਨੇ, ਸਲਾਮ ਕਰਦਾ ਮੈਂ ਉਹਨਾਂ ਨੂੰ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਆਪਣੇ 90, 95 ਸਾਲ ਦੇ ਜੀਵਨ ਵਿੱਚ ਉਹਨਾਂ ਨੇ ਇਸ ਤਰ੍ਹਾਂ ਦਾ ਇਕੱਠ, ਇਸ ਤਰ੍ਹਾਂ ਦਾ ਏਕਾ ਨਹੀਂ ਸੀ ਦੇਖਿਆ ਤੇ ਨਾ ਹੀ ਏਦਾਂ ਦਾ ਅੰਦੋਲਨ ਦੇਖਿਆ ਸੀ। ਸੋ ਹਰੀਸ਼ ਜੀ ਉੱਥੇ ਬਹੁਤ ਸਾਰੇ ਲੋਕ ਨੇ, ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਈ। ਇੱਥੇ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਕਿ ਬਹੁਤ ਸਾਰੇ ਦੁਕਾਨਦਾਰ ਨੇ ਉੱਥੇ, ਬਹੁਤ ਸਾਰੇ ਦੁਕਾਨਦਾਰ ਨੇ। ਇਸ ਤਰ੍ਹਾਂ ਲੱਗਦਾ ਸੀ ਕਿ ਇਹਨਾਂ ਦੁਕਾਨਦਾਰਾਂ ਦਾ ਕਿਤੇ ਦਾਣਾ ਪਾਣੀ ਨਾ ਬੰਦ ਹੋ ਜੇ, ਪਰ ਇੰਨੇ ਸਿਆਣੇ ਕਿਸਾਨ ਨੇ ਸਾਡੇ, ਉਹਨਾਂ ਲੋਕਾਂ ਦਾ ਦਾਣਾ ਪਾਣੀ ਬੰਦ ਤਾਂ ਕੀ ਕਰਨਾ, ਉਹਨਾਂ ਦੀ ਆਮਦਨ ਦੁੱਗਣੀ ਹੋ ਗਈ। ਉੱਥੇ ਇੱਕ ਜੂਸ ਵੇਚਣ ਵਾਲਾ ਬੰਦਾ ਸੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਕਿਸਾਨੀ ਅੰਦੋਲਨ ਚੱਲਦਾ, ਤੁਹਾਡਾ ਤਾਂ ਕੰਮ ਹੀ ਠੱਪ ਹੋ ਕੇ ਰਹਿ ਗਿਆ ਹੋਣਾ। ਉਹ ਕਹਿੰਦੇ भाई साहब ऐसे ना बोलो, हमें जिस दिन के ये किसान भाई जहां पर बैठे हैं हमारी जेब में आमदनी दुगनी हो गई। मैं ਕਿਹਾ ਉਹ ਕਿੱਦਾਂ? ਕਹਿੰਦੇ ਕਿਸਾਨ ਵੀਰ ਸਾਡੇ ਕੋਲ ਸ਼ਾਮ ਨੂੰ ਚੱਲ ਕੇ ਆਉਂਦੇ ਨੇ, ਉਹ ਕਹਿੰਦੇ ਨੇ ਜੂਸ ਦਾ ਜਿੱਥੇ 1 ਗਲਾਸ ਪੀਣਾ ਸੀ ਅਸੀਂ 2 ਪੀਂਦੇ ਆ, ਤੁਹਾਡਾ ਆਪਾਂ ਕੋਈ ਨੁਕਸਾਨ ਨਹੀਂ ਹੋਣ ਦੇਣਾ। ਤੋਂ ਬੜੇ ਵੱਡੇ ਦਿਲ ਨੇ ਪੰਜਾਬੀਆਂ ਦੇ, ਇਹ ਤਾਂ ਪਹਿਲਾਂ ਹੀ ਪਤਾ ਹੈ, ਪਰ ਕਿਸੇ ਦਾ ਉੱਥੇ ਨੁਕਸਾਨ ਵੀ ਨਹੀਂ ਹੋਣ ਦਿੰਦੇ ਪਏ ਸੰਦੀਪ ਜੀ। ਸੋ ਨਵਜੀਤ, ਇਸ ਦੇ ਨਾਲ ਹੀ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਤੇ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਪਰ ਜਾਂਦੇ ਜਾਂਦੇ ਤੁਸੀਂ ਨੌਜਵਾਨਾਂ ਨੂੰ ਇੱਕ ਸੰਦੇਸ਼ ਜ਼ਰੂਰ ਦੇ ਕੇ ਜਾਓ। ਜੀ ਸੰਦੀਪ ਜੀ, ਬਹੁਤ ਬਹੁਤ ਧੰਨਵਾਦ। ਇੱਥੇ ਮੈਂ ਇੱਕ ਗੱਲ ਨੌਜਵਾਨਾਂ ਨੂੰ ਜ਼ਰੂਰ ਕਹਿਣੀ ਚਾਹੂੰਗਾ ਕਿ ਮੇਰੇ ਦੋਸਤੋ, ਮੇਰੇ ਭਰਾਵੋ, ਇਹ ਜੋ ਸੰਘਰਸ਼ ਚੱਲ ਰਿਹਾ ਹੈ ਬੜਾ ਵਧੀਆ ਚੱਲ ਰਿਹਾ। ਜਿੱਤ ਹੁਣ ਹੋਣ ਵਾਲੀ ਆ, ਪਰ ਇਸ ਸੰਘਰਸ਼ ਦੇ ਅਖੀਰ ਤੱਕ ਪਤਾ ਨਹੀਂ ਕਦੋਂ ਚੱਲਣਾ, ਪਤਾ ਨਹੀਂ ਕਿੰਨਾ ਸਮਾਂ ਚੱਲਣਾ, ਸਾਲ ਚੱਲਣਾ, ਮਹੀਨਾ ਚੱਲਣਾ, 2 ਦਿਨ ਚੱਲਣਾ। ਫੈਸਲਾ ਅੱਜ ਵਾਲੀ ਮੀਟਿੰਗ 'ਚ ਆ ਗਿਆ ਤਾਂ ਖੁਸ਼ੀ ਨਾਲ ਅੱਜ ਹੀ ਘਰ ਜਾਵੋ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ, ਜੇਕਰ ਸੰਘਰਸ਼ ਲੰਬਾ ਵੀ ਚੱਲਣਾ ਤੇ ਮੇਰੇ ਵੀਰ, ਮੇਰੇ ਭਰਾ, ਕਿਉਂਕਿ ਨੌਜਵਾਨ ਦਾ ਖੂਨ ਗਰਮ ਹੁੰਦਾ ਤੇ ਜਦੋਂ ਨੌਜਵਾਨ ਸੰਘਰਸ਼ ਵਿੱਚ ਜੁੜਦਾ ਤੇ ਕ੍ਰਾਂਤੀ ਪੈਦਾ ਵੀ ਉਦੋਂ ਹੁੰਦੀ ਆ। ਪਰ ਖੂਨ ਗਰਮ ਹੈ, ਭਾਵੇਂ ਹੋਸ਼ ਵਿੱਚ ਰਹਿ ਕੇ ਕੰਮ ਕਰਨਾ ਹੈ, ਜੋਸ਼ ਵਿੱਚ ਨਹੀਂ ਆਉਣਾ। ਕਿਉਂਕਿ ਜਦੋਂ ਵੀ ਕਿਸੇ ਧਰਨੇ ਦੇ ਵਿੱਚ ਹੋਸ਼ ਗਵਾ ਲਿਆ ਜਾਂਦਾ, ਜੋਸ਼ ਵਿੱਚ ਆ ਕੇ ਹੋਸ਼ ਗਵਾ ਲਿਆ ਜਾਂਦਾ, ਤੇ ਧਰਨੇ ਅੰਦੋਲਨ ਫਿਰ ਪੁੱਠੇ ਪੈ ਜਾਂਦੇ ਆ। ਇਸ ਕਰਕੇ
ਇਹ ਸਹੀ ਰਾਹ ਤੇ ਚੱਲ ਰਿਹਾ ਹੈ, ਸ਼ਾਂਤਮਈ ਤਰੀਕੇ ਨਾਲ ਜਾ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਚਰਚਾ ਹੋ ਰਹੀ ਹੈ ਕਿ ਇੰਨਾ ਵੱਡਾ ਇਕੱਠ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਸਾਰੀਆਂ ਦੁਨੀਆ ਦੇ ਮੀਡੀਆ ਦੀਆਂ ਨਜ਼ਰਾਂ, ਅੰਤਰਰਾਸ਼ਟਰੀ ਮੀਡੀਆ ਦੀਆਂ ਨਜ਼ਰਾਂ ਸਾਡੇ ਇਸ ਅੰਦੋਲਨ ਦੇ ਉੱਪਰ ਟਿਕੀਆਂ ਹੋਈਆਂ ਨੇ। ਭਾਵੇਂ ਕਿ ਰਾਸ਼ਟਰੀ ਮੀਡੀਆ ਸਾਡਾ ਦੇਖ ਨਹੀਂ ਰਿਹਾ, ਉਹਨਾਂ ਨੂੰ ਸਿਰਫ ਕਿਸਾਨਾਂ ਦੀ ਪਰਾਲੀ ਦਾ ਧੂਆਂ ਦਿਖਦਾ ਹੈ, ਪਰ ਇਹ ਅੰਦੋਲਨ ਨਹੀਂ ਦਿਖਦਾ। ਇਸ ਕਰਕੇ ਅੰਤਰਰਾਸ਼ਟਰੀ ਮੀਡੀਆ ਦੀ ਨਜ਼ਰ ਜਿਹੜੀ ਹੈ ਇਸ ਧਰਨੇ ਦੇ ਉੱਪਰ ਜ਼ਰੂਰ ਬਣੀ ਹੋਈ ਹੈ। ਮੇਰਾ ਇਹੀ ਕਹਿਣਾ ਹੈ ਕਿ ਜੋਸ਼ ਵਿੱਚ ਆ ਕੇ ਹੋਸ਼ ਨਾ ਗਵਾਇਓ, ਕਿਉਂਕਿ ਜਦੋਂ ਹੋਸ਼ ਗਵਾ ਲਈਦਾ ਤਾਂ ਫਿਰ ਕਈ ਕੁਛ ਵੀ ਪੁੱਠਾ ਹੋ ਜਾਂਦਾ ਹੈ। ਇਸ ਕਰਕੇ ਸ਼ਾਂਤਮਈ ਤਰੀਕੇ ਨਾਲ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ। ਏਦਾਂ ਹੀ ਅਸੀਂ ਲੜਾਈ ਰੱਖੀਏ, ਕਿਉਂਕਿ ਚੁੱਪ ਮਸਲੇ ਦਾ ਹੱਲ ਹੁੰਦੀ ਹੈ ਤੇ ਚੁੱਪ ਰਹਿ ਕੇ ਬਹੁਤ ਕੁਝ ਜਿੱਤਿਆ ਜਾ ਸਕਦਾ ਹੈ, ਬਹੁਤ ਕੁਝ ਕੀਤਾ ਜਾ ਸਕਦਾ ਹੈ। ਕਿਉਂਕਿ ਸਵਾਲ ਦਾ ਜਵਾਬ ਜਦੋਂ ਦੇਣਾ ਚੁੱਪ ਰਹਿ ਕੇ ਕੀਤਾ ਜਾਵੇ ਤਾਂ ਅਗਲਾ ਬੰਦਾ ਆਪ ਹੀ ਸਮਝ ਜਾਂਦਾ ਹੁੰਦਾ। ਨਵਜੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜੀ ਸੰਦੀਪ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ।